ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਜਲੰਧਰ ਜ਼ਿਮਨੀ ਚੋਣ ਦੀ। ਇਹਨੂੰ ਲੈ ਕੇ ਹੁਣ ਤਿਆਰੀਆਂ ਹੋਣ ਲੱਗੀਆਂ। ਹਾਂਜੀ, ਦੇਖੋ ਜਲੰਧਰ ਜ਼ਿਮਨੀ ਚੋਣ ਜਿਹੜੀ ਆ ਉਹ ਬਿਲਕੁਲ ਹੁਣ ਨੇੜੇ ਤੁਰੀ ਆਉਂਦੀ ਆ ਤੇ ਇਹਦੇ ਵਿੱਚ ਸਾਰੇ ਹੀ ਡੰਡ ਬੈਠਕਾਂ ਮਾਰ ਰਹੇ ਨੇ। ਜੀ। ਤਾਂ ਬੀਤੇ ਦਿਨੀ ਆਪਾਂ ਦੇਖਿਆ ਸੀਗਾ ਕਿ ਰਾਣਾ ਗੁਰਜੀਤ ਸਿੰਘ ਨੂੰ ਤਕਰੀਬਨ ਇਹਨਾਂ ਨੇ ਕਮਾਨ ਸੰਭਾਲ ਦਿੱਤੀ ਆ ਕਿ ਬਈ ਹੁਣ ਤੁਸੀਂ ਇੱਥੋਂ ਬੇੜਾ ਪਾਰ ਲਾਓਗੇ। ਤੇ ਦੂਜੇ ਪਾਸੇ ਕਾਂਗਰਸ ਨੇ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ। ਹਾਲਾਂਕਿ ਕਾਂਗਰਸ ਵਾਸਤੇ ਵੀ ਇੱਕ ਸਮੱਸਿਆ ਖੜੀ ਹੋ ਗਈ ਕਿ ਕੇਪੀ ਸਾਹਿਬ ਦਿੱਲੀ ਚਲੇ ਗਏ ਇਹਨਾਂ ਨਾਲੋਂ ਰੁੱਸ ਕੇ, ਤੇ ਕਹਿੰਦੇ ਆ ਕਿ ਵੀ ਸ਼ਾਇਦ ਹੋ ਸਕਦਾ ਹੈ ਕਿ ਉਹ ਫੁੱਲ ਵਾਲਿਆਂ ਵੱਲੋਂ ਆ ਜਾਣ। ਅੱਛਾ। ਤਾਂ ਵੀ ਕਸੂਤਾ ਕੰਮ ਹੋ ਜਾਏਗਾ ਨਾ। ਕੇਪੀ ਸਾਹਿਬ ਵੀ ਇੱਕ ਵਾਰੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ ਤੇ ਐਤਕੀ ਤਾਂ ਤੁਹਾਨੂੰ ਪਤਾ ਹੀ ਆ ਨਾ ਕਿ ਚੋਣਾਂ ਦੇ ਦੌਰਾਨ ਨਾਮਜ਼ਦਗੀਆਂ ਦਾਖਲ ਕਰਨ ਵੇਲੇ ਹੀ ਰੌਲਾ ਪੈ ਗਿਆ ਸੀਗਾ ਇਹਨਾਂ ਦਾ ਬਹੁਤ ਜ਼ਿਆਦਾ। ਸੋ ਇਸ ਕਰਕੇ ਕਾਂਗਰਸ ਵਾਸਤੇ ਨਾਲ ਚੁਣੌਤੀ ਵੀ ਹੈ। ਦੂਜੇ ਪਾਸੇ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਦੇਖੋਗੇ ਤਾਂ ਆਮ ਆਦਮੀ ਪਾਰਟੀ ਵਾਸਤੇ ਵੀ ਚੁਣੌਤੀਆਂ ਹੀ ਚੁਣੌਤੀਆਂ ਨੇ ਨਾ। ਜੀ ਜੀ। ਹੁਣ ਜਿਸ ਤਰ੍ਹਾਂ ਦਾ ਮਾਮਲਾ ਇੰਟਰਵਿਊ ਆ ਰਹੀਆਂ ਨੇ ਜਾਂ ਹੋਰ ਪ੍ਰਸ਼ਾਸਕੀ ਤੌਰ ਤੇ ਜਿਹੜੀਆਂ ਇਹਨਾਂ ਦੇ ਵਿਰੁੱਧ ਜਾਂਦੀਆਂ ਗੱਲਾਂ, ਉਹ ਸਾਰੀਆਂ ਲਤੀਫਪੁਰਾ ਮੁੱਦਾ, ਉਹਦੇ ਤੋਂ ਲੈ ਕੇ ਬਹੁਤ ਮੁੱਦੇ ਨੇ ਜਿਹਦੇ ਤੇ ਇਹਨਾਂ ਦਾ ਵੀ ਕੰਮ ਕਸੂਤਾ ਹੋਇਆ ਪਿਆ। ਇੱਥੋਂ ਲੱਗਦਾ ਹੈ ਕਿ ਭਾਜਪਾ ਕੋਸ਼ਿਸ਼ ਕਰੇਗੀ ਕਿ ਅਸੀਂ ਆਪਦਾ ਫਾਇਦਾ ਚੁੱਕੀਏ, ਤਾਂ ਹੀ ਉਹ ਵੱਡੇ ਤੋਂ ਵੱਡਾ ਉਮੀਦਵਾਰ ਮੈਦਾਨ ਚ ਉਤਾਰ ਸਕਦੇ ਆ ਕਿ ਜਿਹਦੇ ਤੇ ਡਾ ਖੇਡੀਏ ਤਾਂ ਕੁਝ ਅਸੀਂ ਸਫਲਤਾ ਪ੍ਰਾਪਤ ਕਰ ਲਈਏ। ਪਰ ਇੱਧਰ ਡੀਸੀ ਨੇ ਅਧਿਕਾਰੀਆਂ ਤੋਂ ਰਿਪੋਰਟ ਮੰਗ ਲਈ ਹੈ। ਜੀ ਜੀ। ਇਹ ਵੱਡੀ ਗੱਲ ਹੈ। ਡੀਸੀ ਜਸਪ੍ਰੀਤ ਸਿੰਘ ਹੋਰਾਂ ਨੇ ਸਿਵਲ ਅਤੇ ਪੁਲਿਸ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਬੰਧਾਂ ਤੇ ਜ਼ਰੂਰੀ ਪ੍ਰਕਿਰਿਆਵਾਂ ਦੀ ਸਮੀਖਿਆ ਨੂੰ ਲੈ ਕੇ ਉਹਨਾਂ ਤੋਂ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਅਤੀਤ ਸੰਵੇਦਨਸ਼ੀਲ ਬੂਥਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਇਸ ਦੌਰਾਨ ਉਹਨਾਂ ਨਾਲ ਜਿਹੜੇ ਹੋਰ ਵੀ ਅਫਸਰ ਸੀਗੇ, ਏਸੀਏ ਉਹਦਾ ਜਸਵੀਰ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਵਰਿੰਦਰਪਾਲ ਸਿੰਘ ਬਾਜਵਾ ਤੱਕ, ਤਾਂ ਇਹ ਮੀਟਿੰਗਾਂ ਜਿਹੜੀਆਂ ਉਹ ਸਪਸ਼ਟ ਕਰਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜ਼ਿਮਨੀ ਚੋਣ ਦਾ ਅਖਾੜਾ ਜਿਹੜਾ ਉਹ ਜਲਦੀ ਭਖ ਜਾਏਗਾ। ਹਾਂਜੀ, ਦੇਖੋ ਜਲੰਧਰ ਜ਼ਿਮਨੀ ਚੋਣ ਜਿਹੜੀ ਆ ਉਹ ਬਿਲਕੁਲ ਹੁਣ ਨੇੜੇ ਤੁਰੀ ਆਉਂਦੀ ਆ ਤੇ ਇਹਦੇ ਵਿੱਚ ਸਾਰੇ ਹੀ ਡੰਡ ਬੈਠਕਾਂ ਮਾਰ ਰਹੇ ਨੇ। ਜੀ। ਤਾਂ ਬੀਤੇ ਦਿਨੀ ਆਪਾਂ ਦੇਖਿਆ ਸੀਗਾ ਕਿ ਰਾਣਾ ਗੁਰਜੀਤ ਸਿੰਘ ਨੂੰ ਤਕਰੀਬਨ ਇਹਨਾਂ ਨੇ ਕਮਾਨ ਸੰਭਾਲ ਦਿੱਤੀ ਆ ਕਿ ਬਈ ਹੁਣ ਤੁਸੀਂ ਇੱਥੋਂ ਬੇੜਾ ਪਾਰ ਲਾਓਗੇ। ਤੇ ਦੂਜੇ ਪਾਸੇ ਕਾਂਗਰਸ ਨੇ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ। ਹਾਲਾਂਕਿ ਕਾਂਗਰਸ ਵਾਸਤੇ ਵੀ ਇੱਕ ਸਮੱਸਿਆ ਖੜੀ ਹੋ ਗਈ ਕਿ ਕੇਪੀ ਸਾਹਿਬ ਦਿੱਲੀ ਚਲੇ ਗਏ ਇਹਨਾਂ ਨਾਲੋਂ ਰੁੱਸ ਕੇ, ਤੇ ਕਹਿੰਦੇ ਆ ਕਿ ਵੀ ਸ਼ਾਇਦ ਹੋ ਸਕਦਾ ਹੈ ਕਿ ਉਹ ਫੁੱਲ ਵਾਲਿਆਂ ਵੱਲੋਂ ਆ ਜਾਣ। ਅੱਛਾ। ਤਾਂ ਵੀ ਕਸੂਤਾ ਕੰਮ ਹੋ ਜਾਏਗਾ ਨਾ। ਕੇਪੀ ਸਾਹਿਬ ਵੀ ਇੱਕ ਵਾਰੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆ ਤੇ ਐਤਕੀ ਤਾਂ ਤੁਹਾਨੂੰ ਪਤਾ ਹੀ ਆ ਨਾ ਕਿ ਚੋਣਾਂ ਦੇ ਦੌਰਾਨ ਨਾਮਜ਼ਦਗੀਆਂ ਦਾਖਲ ਕਰਨ ਵੇਲੇ ਹੀ ਰੌਲਾ ਪੈ ਗਿਆ ਸੀਗਾ ਇਹਨਾਂ ਦਾ ਬਹੁਤ ਜ਼ਿਆਦਾ। ਸੋ ਇਸ ਕਰਕੇ ਕਾਂਗਰਸ ਵਾਸਤੇ ਨਾਲ ਚੁਣੌਤੀ ਵੀ ਹੈ। ਦੂਜੇ ਪਾਸੇ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਦੇਖੋਗੇ ਤਾਂ ਆਮ ਆਦਮੀ ਪਾਰਟੀ ਵਾਸਤੇ ਵੀ ਚੁਣੌਤੀਆਂ ਹੀ ਚੁਣੌਤੀਆਂ ਨੇ ਨਾ। ਜੀ ਜੀ। ਹੁਣ ਜਿਸ ਤਰ੍ਹਾਂ ਦਾ ਮਾਮਲਾ ਇੰਟਰਵਿਊ ਆ ਰਹੀਆਂ ਨੇ ਜਾਂ ਹੋਰ ਪ੍ਰਸ਼ਾਸਕੀ ਤੌਰ ਤੇ ਜਿਹੜੀਆਂ ਇਹਨਾਂ ਦੇ ਵਿਰੁੱਧ ਜਾਂਦੀਆਂ ਗੱਲਾਂ, ਉਹ ਸਾਰੀਆਂ ਲਤੀਫਪੁਰਾ ਮੁੱਦਾ, ਉਹਦੇ ਤੋਂ ਲੈ ਕੇ ਬਹੁਤ ਮੁੱਦੇ ਨੇ ਜਿਹਦੇ ਤੇ ਇਹਨਾਂ ਦਾ ਵੀ ਕੰਮ ਕਸੂਤਾ ਹੋਇਆ ਪਿਆ। ਇੱਥੋਂ ਲੱਗਦਾ ਹੈ ਕਿ ਭਾਜਪਾ ਕੋਸ਼ਿਸ਼ ਕਰੇਗੀ ਕਿ ਅਸੀਂ ਆਪਦਾ ਫਾਇਦਾ ਚੁੱਕੀਏ, ਤਾਂ ਹੀ ਉਹ ਵੱਡੇ ਤੋਂ ਵੱਡਾ ਉਮੀਦਵਾਰ ਮੈਦਾਨ ਚ ਉਤਾਰ ਸਕਦੇ ਆ ਕਿ ਜਿਹਦੇ ਤੇ ਡਾ ਖੇਡੀਏ ਤਾਂ ਕੁਝ ਅਸੀਂ ਸਫਲਤਾ ਪ੍ਰਾਪਤ ਕਰ ਲਈਏ। ਪਰ ਇੱਧਰ ਡੀਸੀ ਨੇ ਅਧਿਕਾਰੀਆਂ ਤੋਂ ਰਿਪੋਰਟ ਮੰਗ ਲਈ ਹੈ। ਜੀ ਜੀ। ਇਹ ਵੱਡੀ ਗੱਲ ਆ। ਡੀਸੀ ਜਸਪ੍ਰੀਤ ਸਿੰਘ ਹੋਰਾਂ ਨੇ ਸਿਵਲ ਅਤੇ ਪੁਲਿਸ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਬੰਧਾਂ ਤੇ ਜ਼ਰੂਰੀ ਪ੍ਰਕਿਰਿਆਵਾਂ ਦੀ ਸਮੀਖਿਆ ਨੂੰ ਲੈ ਕੇ ਉਹਨਾਂ ਤੋਂ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਅਤੀਤ ਸੰਵੇਦਨਸ਼ੀਲ ਬੂਥਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਇਸ ਦੌਰਾਨ ਉਹਨਾਂ ਨਾਲ ਜਿਹੜੇ ਹੋਰ ਵੀ ਅਫਸਰ ਸੀਗੇ, ਏਸੀਏ ਉਹਦਾ ਜਸਵੀਰ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਵਰਿੰਦਰਪਾਲ ਸਿੰਘ ਬਾਜਵਾ ਤੱਕ, ਤਾਂ ਇਹ ਮੀਟਿੰਗਾਂ ਜਿਹੜੀਆਂ ਉਹ ਸਪਸ਼ਟ ਕਰਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜ਼ਿਮਨੀ ਚੋਣ ਦਾ ਅਖਾੜਾ ਜਿਹੜਾ ਉਹ ਜਲਦੀ ਭਖ ਜਾਏਗਾ।